ਆਨੇ ਆ। ਹਾਂਜੀ ਐ ਉਹ ਬੰਦਾ ਨਹੀਂ ਹੈ ਜਿਹੜਾ ਅੱਗੇ ਲੱਗਾ ਖੜਾ ਸੀ ਉੱਥੇ ਤੇ ਹੁਣ ਇੱਥੇ ਲੱਗਾ ਖੜਾ। ਹਾਂਜੀ ਨਵਾਬ ਸਾਹਿਬ ਉਹ ਹੀ ਆ ਜਿਹੜਾ ਪੱਠੇ ਨੂੰ ਕੁੱਤਰਦਾ ਪਿਆ ਸੀ। ਇਹਦਾ ਹਾਲ ਚਾਲ ਦਾ ਪੁੱਛੀਏ। ਹਾਂ ਵੀ ਜ਼ਿਮੀਂਦਾਰਾ ਕੀ ਹਾਲ ਹੈ ਤੇਰਾ? ਹਾਂਜੀ ਸਰਦਾਰ ਸਾਹਿਬ ਠੀਕ ਸ਼ੁਕਰ ਅੱਲਾ ਦਾ। ਤੁਸੀਂ ਸੁਣਾਓ ਸਰਦਾਰ ਸਾਹਿਬ ਕਿਦੇ? ਐ ਨਹੀਂ ਕਰਨਾ ਮਿਹਨਤ ਕੋਈ ਸ਼ੈ ਸ਼ੂ ਵੀ ਬਚਦੀ ਹੈ ਕੋਈ ਨਹੀਂ ਇਥੋਂ। ਸਰਦਾਰ ਸਾਹਿਬ ਫਾਇਦਾ ਕੇ ਦਾ ਫਸਲ ਕੱਟੀ ਦੀ 4 ਹਿੱਸਿਆਂ 'ਚ ਤਕਸੀਮ ਕਰ ਦੇਵੀ ਦੀ। 4 ਹਿੱਸਿਆਂ ਦਾ ਫਿਰ ਤੂੰ ਕੀ ਕਰਨਾ ਮਤਲਬ ਉਹਦਾ ਕੀ ਮਤਲਬ? ਤੇ ਆ ਜਾ ਉਰਾ ਬਾਹਰ ਹੀ। ਸਰਦਾਰ ਸਾਹਿਬ ਕੇ ਦੀਆਂ ਬਚਤਾਂ ਨੇ। ਇੱਕ ਹਿੱਸਾ ਤਾਂ ਟੈਕਸ ਦੇ ਦੇਣਾ ਮੈਂ, ਦੂਸਰਾ ਹਿੱਸਾ ਖਰਚ ਕਰ ਲੈਣਾ, ਤੀਸਰਾ ਹਿੱਸਾ ਜਿਹੜਾ ਹੈਗਾ ਉਹ ਮੈਂ ਉਧਾਰ ਦੇ ਦੇਣਾ, ਚੌਥਾ ਹਿੱਸਾ ਬਸ ਐਵੇਂ ਲੁਟਾ ਲਟੂ ਦੇਵੀ ਦਾ। ਹੈ ਜ਼ਿਮੀਂਦਾਰ ਸਾਹਿਬ ਤੁਹਾਡੀ ਮੈਨੂੰ ਗੱਲ ਸਮਝ ਨਹੀਂ ਆਈ। ਇਹ ਐਸਾ ਕਿਹੜਾ ਕਰਜ਼ ਹੈਗਾ ਜਿਹੜਾ ਤੂੰ ਚੁਕਾਉਂਦਾ ਵੀ ਹੈ ਦੇਂਦਾ ਵੀ ਹੈ ਫਿਰ ਹਰ ਫਸਲ ਤੇ ਤੂੰ ਦੇਣਾ? ਐਸਾ ਕਿਹੜਾ ਕਰਜ਼ ਹੈਗਾ ਤੇਰਾ? ਸਰਦਾਰ ਸਾਹਿਬ ਕਿਹੜੀ ਗੱਲ ਪੁੱਛਦੇ ਜੇ? ਮੇਰੇ ਵਾਲਦ ਸਾਹਿਬ ਨੇ ਨਾ ਇੱਕ ਜ਼ਿਮੀਂਦਾਰ ਕੋਲੋਂ ਨਾ ਕਰਜ਼ਾ ਲਿਆ ਸੀ ਤੇ ਉਹ ਮੇਰੇ ਵਾਲਦ ਸਾਹਿਬ ਹੋ ਗਏ ਫੌਤ। ਉਹਨਾਂ ਦੇ ਫੌਤ ਹੋਣ ਤੋਂ ਬਾਅਦ ਉਹ ਜਿਹੜਾ ਉਹਨਾਂ ਦਾ ਕਰਜ਼ਾ ਰਹਿ ਗਿਆ ਨਾ ਉਹ ਮੈਂ ਉਹਨੂੰ ਦਿੰਦਾ ਪਿਆ ਜ਼ਿਮੀਂਦਾਰ ਨੂੰ। ਉਹ ਕਰਜ਼ ਹੈ ਮੇਰਾ। ਤੇ ਉਧਾਰ ਕਿਹਨੂੰ ਦੇਣਾ ਤੂੰ? ਸਰਦਾਰ ਸਾਹਿਬ ਜਿਹੜਾ ਉਧਾਰ ਹੈ ਨਾ ਉਹ ਮੈਂ ਆਦੇ ਬੱਚਿਆਂ ਤੇ ਖਰਚ ਕਰਨਾ, ਯਾਨੀ ਕਿ ਉਹ ਹੁਣ ਮੈਂ ਉਹਨਾਂ ਤੇ ਖਰਚ ਕਰ ਰਿਹਾ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਉਹ ਮੇਰੇ ਤੇ ਖਰਚ ਕਰਨਗੇ। ਅੱਛਾ ਸਹੀ। ਜਿਹੜਾ ਹਿੱਸਾ ਤੂੰ ਫਜ਼ੂਲ ਉਡਾ ਦੇਣਾ ਉਹਦੀ ਮੈਨੂੰ ਸਮਝ ਨਹੀਂ ਆਈ, ਉਹ ਕਿੱਦੇ ਉਡਾਣਾ ਤੂੰ? ਸਰਦਾਰ ਸਾਹਿਬ ਮੇਰੀ ਇੱਕ ਲੜਕੀ ਵੀ ਹੈ ਜਿਹੜਾ ਮੈਂ ਕਹਿੰਦਾ ਨਾ ਵੀ ਫਜ਼ੂਲ ਲੁਟਾ ਦੇਣਾ। ਉਹ ਅੱਜ ਕੱਲ੍ਹ ਜਿਹੜੀ ਰਸਮ ਚੱਲ ਰਹੀ ਨੇ ਜਹੇਜ਼ ਵਾਲੀ, ਉਹਦੇ ਜਹੇਜ਼ ਵਾਸਤੇ ਮੈਂ ਰੱਖ ਰਿਹਾ। ਮੇਰੇ ਵਾਸਤੇ ਤਾਂ ਇਹ ਜਿਹੜੇ ਜਹੇਜ਼ ਵਾਲਾ ਰਸਮ ਰਿਵਾਜ ਹੈ ਨਾ ਇਹ ਫਜ਼ੂਲ ਹੀ ਹੈ। ਇਹ ਐਵੇਂ ਗੁੱਲ ਕਰਨੀ ਹੈ ਪੈਸੇ, ਕਿਸੇ ਗਰੀਬ ਬਾਪ ਤੇ ਇੰਨਾ ਬੋਝ ਪਾ ਦੇਣਾ। ਠੀਕ ਹੈ, ਨਾਲ ਬੇਟੀ ਦੇਵੇ ਨਾਲ ਤੁਹਾਨੂੰ ਜਹੇਜ਼ ਦੇਵੇ। ਯਾਰ ਵਾਕਈ ਯਾਰ ਤੇਰੀਆਂ ਗੱਲਾਂ ਬੜੀਆਂ ਜ਼ਬਰਦਸਤ ਔਰ ਬੜੀਆਂ ਨਾ ਦੇਰ ਬਾਅਦ ਸਮਝ ਆਈਆਂ। ਬੜੀ ਲੰਬੀ ਸੋਚ ਤੂੰ ਰੱਖੀ ਹੈ। ਬਾਕੀ ਇਹ ਬੜਾ ਹੀ ਚੰਗਾ ਤੂੰ ਕੰਮ ਕਰਦਾ ਪਿਆ। ਜਹੇਜ਼ ਵਾਲੀ ਗੱਲ ਵਾਕਈ ਹੀ ਇਸ ਤਰ੍ਹਾਂ ਹੈ ਕਿ ਬੜੀ ਹੀ ਗਲਤ ਰਸਮ ਹੈਗੀ। ਬਾਕੀ ਤੂੰ ਦੀ ਟੈਨਸ਼ਨ ਨਹੀਂ ਲੈਣੀ, ਕੁਝ ਰਕਮ ਮੈਂ ਇਹਦੇ ਹੱਥ ਭਿਜਵਾ ਦਿਆਂਗਾ ਤੇ ਉਹ ਜੋ ਤੂੰ ਬੇਟੀ ਦੀ ਸ਼ਾਦੀ ਕਰਨੀ ਹੋਵੇ ਉਹਦੇ ਵਿੱਚ ਉਹ ਸਮਝ ਲੈ ਸਾਡੀ ਵੀ ਬੇਟੀ ਹੈ। ਤੂੰ ਬੜੀ ਮਿਹਰਬਾਨੀ ਸਰਦਾਰ ਸਾਹਿਬ, ਬੜੀ ਮਿਹਰਬਾਨੀ ਤੁਹਾਡੀ ਨਵਾਜ਼ਿਸ਼। ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਯਾਰ, ਤੂੰ ਸਾਡਾ ਭਰਾ ਹੈਗਾ। ਅੱਛਾ ਯਾਰ ਇਸ ਦੌਰ ਵਿੱਚ ਵੀ ਚੰਗੇ ਬੰਦੇ ਪਏ ਨੇ ਹੈ। ਸਰਦਾਰ ਸਾਹਿਬ ਬਹੁਤ ਚੰਗਾ ਬੰਦਾ ਹੈ, ਨਾਲੇ ਜਹੇਜ਼ ਦਾ ਵੀ ਕਿਹਾ ਸੂ, ਨਾਲੇ ਉਹਨੇ ਇਹ ਵੀ ਕਿਹਾ ਵੀ ਚੰਗੀ ਰਸਮ ਨੂੰ ਮੈਂ ਇਹਦੀ ਸਹੀ ਸੋਚ ਹੈ। ਜਹੇਜ਼ ਵਾਲੀ ਰਸਮ ਤੋਂ ਬਚਣਾ ਚਾਹੀਦਾ। ਜਿਹੜੇ ਗਰੀਬ ਵਾਲਦੈਨ ਹੈਗੇ ਨੇ ਉਹ ਬੇਟੀ ਦਾ ਰਿਸ਼ਤਾ ਵੀ ਦਿੰਦੇ ਨੇ ਨਾਲ ਜਹੇਜ਼ ਵੀ ਦਿੰਦੇ ਨੇ। ਉਹ ਇਸ ਮੁਸ਼ਕਲ ਦੌਰ ਦੇ ਵਿੱਚ ਪਤਾ ਨਹੀਂ ਕਿਵੇਂ ਜਹੇਜ਼ ਬਣਾਉਂਦੇ ਨੇ।